ਇਸ ਵੇਲੇ ਚਾਈਨਾ ਦੇ ਨਾਲ ਭਾਰਤ ਦਾ ਜਿਸ ਕਿਸਮ ਦਾ ਰਿਸਪੌਂਸ ਲਾਈਨ ਹੈ ਉਹ ਬਿਲਕੁਲ ਉਸ ਬਾਣੀਏ ਵਾਂਗ ਹੈ ਕਿ ਜਿਹੜਾ ਇੱਕ ਤੋਂ ਬਾਅਦ ਇੱਕ ਚਪੇੜ ਖਾ ਰਿਹਾ ਹੈ, ਮੁੱਕਾ ਖਾ ਰਿਹਾ ਹੈ, ਠੁੱਡ ਖਾ ਰਿਹਾ ਹੈ ਔਰ ਦੂਰ ਖਲੋ ਕੇ ਉਹ ਆਪਣੇ ਜਿਹੜੇ ਪਿੱਛੇ ਕਰਾਊਡ ਖੜੀ ਹੈ ਜਿਨ੍ਹਾਂ ਚ ਉਹਨਾਂ ਨੇ ਵੇਚਿਆ ਹੈ ਇਹ ਸੌਦਾ ਵੇਚਿਆ ਹੋਇਆ ਕਿ ਬਾਣੀਆਂ ਬਹੁਤ ਬਹਾਦਰ ਹੈ, ਉਹਨਾਂ ਨੂੰ ਦੱਸ ਰਿਹਾ ਕਿ ਦੇਖੋ ਮੈਂ ਵੰਗਾਰ ਹਾਂ। ਜੂਨ 2020 ਗਲਵਾਨ ਵੈਲੀ 'ਚ ਕੀ ਹੋਇਆ, 20 ਸੋਲਜਰ ਇੰਡੀਆ ਦੇ ਉਹਨਾਂ ਨੇ ਸਰੀਆਂ ਨਾਲ ਰੋਡਾਂ ਨਾਲ ਕੁੱਟ ਕੇ ਮਾਰੇ। 10 ਜਿਹੜੇ ਨੇ ਉਹ POW ਬਣਾਏ, ਪ੍ਰਿਜ਼ਨਰ ਆਫ ਵਾਰ, ਉਹਨਾਂ ਨੂੰ 72 ਘੰਟੇ ਬਾਅਦ ਛੱਡਿਆ। ਉਹਨਾਂ ਦਾ ਆਪਣਾ ਮੀਡੀਆ ਆਪਣਾ ਇਹ ਕਹਿੰਦੇ ਨੇ ਕਿ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਜਿਹੜਾ ਹੈ ਉਹ ਇਹਨਾਂ ਝੜਪਾਂ ਦੇ ਦੌਰਾਨ ਚਾਈਨਾ ਨੇ ਲਿਆ। ਹੁਣ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਕਿ ਉਹ ਏਰੀਆ ਚੀਨ ਦੇ ਕੋਲ ਪਿਛਲੇ 60 ਸਾਲਾਂ ਤੋਂ ਚੀਨ ਦੇ ਕਬਜ਼ੇ 'ਚ ਇਲੀਗਲ ਆਕੂਪੇਸ਼ਨ। ਇਹ ਅਕਸਾਈ ਚਿੰਨ ਦਾ ਇਹਨਾਂ ਦੀ ਪਾਰਲੀਮੈਂਟ ਦਾ ਪਾਸ ਰੈਜ਼ੋਲੂਸ਼ਨ 38000 ਸਕੁਅਰ ਕਿਲੋਮੀਟਰ ਏਰੀਆ ਅਕਸਾਈ ਚਿੰਨ ਦਾ ਚੀਨ ਦੇ ਕੋਲ ਹੈ ਜਿਹੜਾ 62 ਦੇ ਵਿੱਚ ਉਹਨੇ ਲਿਆ। ਮਾਸਕੋ 'ਚ ਇਹ ਮੰਨਦੇ ਨੇ, ਜੁਆਇੰਟ ਸਟੇਟਮੈਂਟ ਦੋਨਾਂ ਫੋਰਨ ਮਿਨਿਸਟਰਸ ਦੀ ਹੁੰਦੀ ਹੈ, ਉਹਦੇ 'ਚ ਇੰਡੀਆ ਕਹਿੰਦਾ ਤੱਕ ਵੀ ਨਹੀਂ ਹੈ ਕਿ ਭਾਈ ਸਾਡੀ ਜਗ੍ਹਾ ਲਈ ਹੈ, ਇਹ ਵਾਪਸ ਕਰੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਨੇ ਕਿਹਾ ਹੈ ਕਿ ਪੈਂਗੋਂਗ ਸੋ ਲੇਕ ਤੇ ਬਣਾਇਆ ਜਾ ਰਿਹਾ ਪੁਲ ਉਸ ਦੀ ਹੱਦ ਵਿੱਚ ਹੀ ਹੈ ਅਤੇ ਉਹ ਆਪਣੀ ਸੋਵਰਨਟੀ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗਾ ਔਰ ਭਾਰਤ ਵੱਲੋਂ ਇਸ ਤੇ ਕੁਝ ਕਾਰਵਾਈ ਕਰਨ ਦੀ ਥਾਂ ਫੋਕੀਆਂ ਚੀਕਾਂ ਹੀ ਮਾਰੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਅਕਸਰ ਇੱਕ ਕਹਾਣੀ ਮੈਂ ਅੱਗੇ ਵੀ ਰਿਪੀਟ ਕੀਤੀ ਹੈ, ਲੇਕਿਨ ਕਈ ਵਾਰ ਕੋਈ ਖਬਰ ਉਸ ਦਾ ਮਾਨਾ ਸਮਝ ਨਹੀਂ ਆ ਸਕਦਾ ਜੇ ਇਸ ਕਿਸਮ ਦੀ ਗੱਲ ਰਿਪੀਟ ਨਾ ਕਰੋ। ਸੋ ਇਹ ਜਿਹੜੀ ਬਾਣੀਆ ਮੈਂਟੈਲਿਟੀ ਜਦੋਂ ਉਸ ਨੂੰ ਕੁੱਟ ਪੈਂਦੀ ਹੈ, ਕਿਉਂਕਿ ਅਦਰਵਾਈਜ਼ ਤੋਂ ਕਲਮ ਦੀ ਮਾਰ ਮਾਰਦਾ ਹੈ, ਤੇ ਜਦੋਂ ਆਮੋ ਸਾਹਮਣੇ ਹੋ ਜਾਏ ਤੇ ਫਿਰ ਆ ਗਿਆ ਕਾਬੂ ਤੇ ਉਹਨੇ ਜਿਹਨੇ ਇੱਕ ਛੱਡੀ ਔਰ ਖਾ ਕੇ ਦੂਰ ਜਾਂਦਾ ਹੈ ਤੇ ਫਿਰ ਉੱਥੋਂ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ, ਉਹ ਫਿਰ ਫੜ ਕੇ ਉਹਨੂੰ 2 ਹੋਰ ਮਾਰਦਾ ਜੀ, ਫਿਰ ਉਹ ਛੁੱਟ ਕੇ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ। ਸੋ ਉਹ ਕੁੱਟ ਖਾਣਾ, ਲੇਕਿਨ ਇਹ ਉਹਨੇ ਕਿਉਂਕਿ ਉਹ ਕਿਸੇ ਹੋਰ ਲਈ ਹੁੰਦਾ ਹੈ ਕਿ ਦੇਖੋ ਮੈਂ ਤਾਂ ਵੰਗਾਰਦਾ ਰਿਹਾ। ਸੋ ਜਿਹੜਾ ਇਹਨਾਂ ਦਾ ਇਸ ਵੇਲੇ ਚਾਈਨਾ ਦੇ ਨਾਲ ਭਾਰਤ ਦਾ ਜਿਸ ਕਿਸਮ ਦਾ ਰਿਸਪੌਂਸ ਲਾਈਨ ਹੈ ਉਹ ਬਿਲਕੁਲ ਉਸ ਬਾਣੀਏ ਵਾਂਗ ਹੈ ਕਿ ਜਿਹੜਾ ਇੱਕ ਤੋਂ ਬਾਅਦ ਇੱਕ ਚਪੇੜ ਖਾ ਰਿਹਾ ਹੈ, ਮੁੱਕਾ ਖਾ ਰਿਹਾ ਹੈ, ਠੁੱਡ ਖਾ ਰਿਹਾ ਹੈ ਔਰ ਦੂਰ ਖਲੋ ਕੇ ਉਹ ਆਪਣੇ ਜਿਹੜੇ ਪਿੱਛੇ ਕਰਾਊਡ ਖੜੀ ਹੈ ਜਿਨ੍ਹਾਂ ਚ ਉਹਨਾਂ ਨੇ ਵੇਚਿਆ ਹੈ ਇਹ ਸੌਦਾ ਵੇਚਿਆ ਹੋਇਆ ਕਿ ਬਾਣੀਆਂ ਬਹੁਤ ਬਹਾਦਰ ਹੈ, ਉਹਨਾਂ ਨੂੰ ਦੱਸ ਰਿਹਾ ਕਿ ਦੇਖੋ ਮੈਂ ਵੰਗਾਰ ਰਿਹਾ। ਹੁਣ ਅਸੀਂ ਅਕਸਰ ਕਿਉਂਕਿ ਕਈ ਚੀਜ਼ਾਂ ਰਿਪੀਟ ਹੁੰਦੀਆਂ ਨੇ, ਜਦੋਂ ਤੁਸੀਂ ਇਸ ਗੱਲ ਦਾ ਧਿਆਨ ਰਹੇ ਕਿ ਹਰ ਵਾਰ ਨਵੇਂ ਵਿਊਅਰਸ ਵੀ ਜੁੜਦੇ ਨੇ ਔਰ ਜ਼ਰੂਰੀ ਨਹੀਂ ਕਿ ਸਾਰੇ ਸਾਨੂੰ ਜਿਹੜੇ ਨੇ ਉਹ 9 ਸਾਲ ਤੋਂ ਫੋਲੋ ਕਰ ਰਹੇ ਨੇ, ਇਸ ਲਈ ਕਈ ਵਾਰੀ ਕਰੰਟ ਗੱਲ ਨੂੰ ਜੋੜਨ ਦੇ ਲਈ ਅਸੀਂ ਉਹ ਸਾਰੇ ਪ੍ਰਸੰਗ ਦੇ ਨਾਲ ਜੋੜਦੇ ਵੀ ਹਾਂ ਕਿਉਂਕਿ ਇਹ ਰਿਮਾਈਂਡਰ ਵੀ ਹੁੰਦਾ ਹੈ ਕਿ ਤੁਸੀਂ ਰਿਲੇਟ ਕਰ ਸਕਦੇ ਹੋ। ਹੁਣ ਅਸੀਂ ਜੂਨ 2020 ਗਲਵਾਨ ਵੈਲੀ 'ਚ ਕੀ ਹੋਇਆ, 20 ਸੋਲਜਰ ਇੰਡੀਆ ਦੇ ਉਹਨਾਂ ਨੇ ਸਰੀਆਂ ਨਾਲ ਰੋਡਾਂ ਨਾਲ ਕੁੱਟ ਕੇ ਮਾਰੇ। 10 ਜਿਹੜੇ ਨੇ ਉਹ POW ਬਣਾਏ, ਪ੍ਰਿਜ਼ਨਰ ਆਫ ਵਾਰ, ਉਹਨਾਂ ਨੂੰ 72 ਘੰਟੇ ਬਾਅਦ ਛੱਡਿਆ ਔਰ ਉਸ ਸਾਰੇ 'ਚ ਉਹਨਾਂ ਦੇ ਕਰਨਲ ਲੈਵਲ ਦਾ ਆਫੀਸਰ ਕਮਾਂਡਰ ਉਹ ਵੀ ਮਾਰਿਆ ਗਿਆ। ਔਰ ਉਸ ਤੋਂ ਬਾਅਦ ਮਾਸਕੋ ਦੀਆਂ ਅਗਸਤ ਜੂਨ ਦੇ ਵਿੱਚ ਇਹ ਹੁੰਦਾ ਮਹੀਨੇ ਤੋਂ ਦੇ ਵਿੱਚ ਜਾ ਕੇ ਰੂਸ ਦੇ ਪੈਰੀਂ ਪੈ ਕੇ ਮਾਸਕੋ 'ਚ ਇਹ ਮੰਨਦੇ ਨੇ, ਜੁਆਇੰਟ ਸਟੇਟਮੈਂਟ ਦੋਨਾਂ ਫੋਰਨ ਮਿਨਿਸਟਰਸ ਦੀ ਹੁੰਦੀ ਹੈ, ਉਹਦੇ 'ਚ ਇੰਡੀਆ ਕਹਿੰਦਾ ਤੱਕ ਵੀ ਨਹੀਂ ਹੈ ਕਿ ਭਾਈ ਸਾਡੀ ਜਗ੍ਹਾ ਲਈ ਹੈ, ਇਹ ਵਾਪਸ ਕਰੋ। ਔਰ ਉਸ ਤੋਂ ਬਾਅਦ ਵਰਤਾਰਾ ਜੇ ਲਗਾਤਾਰਤਾ ਨਾਲ ਦੇਖੀਏ, ਹੁਣ ਉਹਨਾਂ ਦਾ ਆਪਣਾ ਮੀਡੀਆ ਆਪਣਾ ਇਹ ਕਹਿੰਦੇ ਨੇ ਕਿ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਜਿਹੜਾ ਹੈ ਉਹ ਇਹਨਾਂ ਝੜਪਾਂ ਦੇ ਦੌਰਾਨ ਚਾਈਨਾ ਨੇ ਲਿਆ। ਉਹਦੇ 'ਚ ਵੱਡਾ ਪੈਂਗੋਂਗ ਸੋ ਹੈ, ਡੈਪਸੋਂਗ ਹੈ, ਫਿਰ ਅਸੀਂ ਹੌਟ ਸਪਰਿੰਗਸ ਹੈ, ਡੈਮਚੌਕ ਹੈ, ਡੈਪਸੋਂਗ ਹੈ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ। ਹੁਣ ਪੈਂਗੋਂਗ ਸੋ ਲੇਕ ਬਹੁਤ ਵੱਡਾ ਲੇਕ ਹੈ, ਉਹਦਾ ਆਲਮੋਸਟ 90% ਏਰੀਆ ਉਹਨਾਂ ਨੇ ਚੀਨ ਦੇ ਕੋਲ ਹੈ। ਹੁਣ ਪਿਛਲੇ ਦਿਨਾਂ 'ਚ ਜਿਹੜੀ ਖਬਰ ਆਈ ਕਿ ਵੀ ਕਿਵੇਂ ਉਹਨਾਂ ਨੇ ਨਾਰਥ ਟੂ ਸਾਊਥ ਪੈਂਗੋਂਗ ਸੋ ਲੇਕ ਦਾ ਬ੍ਰਿਜ ਬਣਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਇਹ ਚੁੱਪ ਰਹੇ, ਫਿਰ ਜਦੋਂ ਉਹਦੇ ਇਮੇਜਿਸ ਆ ਗਏ, ਪਿਕਚਰਸ ਆ ਗਈਆਂ, ਫਿਰ ਔਰ ਕਾਂਗਰਸ ਔਰ ਦੂਸਰਿਆਂ ਨੇ ਵੀ ਰੌਲਾ ਵੀ ਮੋਦੀ ਬੋਲਦਾ ਕਿਉਂ ਨਹੀਂ ਹੈ। ਇਹਨੇ ਤਾਂ ਸ਼ੁਰੂ ਇੱਥੋਂ ਕੀਤਾ ਸੀ, ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁੱਸਾ,
ਅੱਜ ਤੱਕ ਵੀ ਉਹੀ ਇਹਨਾਂ ਦੇ ਮੂੰਹ ਚੋਂ ਜਾਂ ਉਹ ਜਿਹੜਾ ਐਸ ਜੈ ਸ਼ੰਕਰ ਅੱਗੇ ਜੰਪ ਕਰਦਾ ਹੁੰਦਾ ਸੀ ਉਹਦੀ ਸ਼ਕਲ ਹੀ ਨਹੀਂ ਕਿਤੇ ਨਜ਼ਰ ਆਉਂਦੀ ਕਿ ਵੀ ਉਹ ਬਿਲਕੁਲ ਹੀ ਗਾਇਬ ਕਰਤਾ। ਉਹ ਫੋਨਾਂ ਤੇ ਹੀ ਹੁੰਦਾ ਜੀ। ਅੱਜ 6 ਦੇਸ਼ਾਂ ਦੇ ਫੋਰਨ ਮਿਨਿਸਟਰਸ ਨਾਲ ਗੱਲ ਕੀਤੀ, ਅੱਜ ਸੈਂਟਰਲ ਏਸ਼ੀਅਨ ਨਾਲ ਕੀਤੀ, ਅੱਜ ਫਲਾਣੇ ਨਾਲ ਕੀਤੀ, ਉਹ ਖਬਰਾਂ 'ਚੋਂ ਗਾਇਬ ਕਰ ਦਿੱਤਾ। ਹੁਣ ਇਸ ਸਾਰੇ ਦੇ ਚੱਲਦਿਆਂ ਜਦੋਂ ਇਹਨਾਂ ਨੂੰ ਮਜਬੂਰ ਹੋਣਾ ਪਿਆ ਕਿ ਭਾਈ ਇਹ ਤੁਸੀਂ ਬੋਲਦੇ ਕਿਉਂ ਨਹੀਂ, ਤਾਂ ਭਾਰਤ ਦੀ ਮਿਨਿਸਟਰੀ ਨੇ, ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਦਿਸ ਬ੍ਰਿਜ ਇਜ਼ ਬੀਇੰਗ ਕੰਸਟਰਕਟਿਡ ਇਨ ਏਰੀਆਜ਼ ਦੈਟ ਹੈਵ ਬੀਨ ਅੰਡਰ ਇਲੀਗਲ ਆਕੂਪੇਸ਼ਨ ਬਾਈ ਚਾਈਨਾ ਫਾਰ ਅਰਾਊਂਡ 60 years ਨਾਓ। ਹੁਣ ਇੱਕ ਪਾਸੇ ਮੰਨ ਰਹੇ ਨੇ, ਪਾਕਿਸਤਾਨ ਨੂੰ ਜਦੋਂ ਅੱਖਾਂ ਦਿਖਾਉਂਦੇ ਨੇ ਤਾਂ ਫਿਰ ਕਹਿੰਦੇ ਨੇ ਕਿ ਦੇਖੋ ਹਮ ਭਾਰਤ ਮਾਤਾ ਕੇ ਸਪੂਤ। ਹੁਣ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਕਿ ਉਹ ਏਰੀਆ ਚੀਨ ਦੇ ਕੋਲ ਪਿਛਲੇ 60 ਸਾਲਾਂ ਤੋਂ ਚੀਨ ਦੇ ਕਬਜ਼ੇ 'ਚ, ਇਲੀਗਲ ਆਕੂਪੇਸ਼ਨ। ਔਰ ਕੱਲਾ ਉਹ ਏਰੀਆ ਨਹੀਂ ਹੈ, ਇਹ ਅਕਸਾਈ ਚਿੰਨ ਦਾ ਇਹਨਾਂ ਦੀ ਪਾਰਲੀਮੈਂਟ ਦਾ ਪਾਸ ਰੈਜ਼ੋਲੂਸ਼ਨ 38,000 ਸਕੁਅਰ ਕਿਲੋਮੀਟਰ ਏਰੀਆ ਅਕਸਾਈ ਚਿੰਨ ਦਾ ਚੀਨ ਦੇ ਕੋਲ ਹੈ, ਜਿਹੜਾ 62 ਦੇ ਵਿੱਚ ਉਹਨੇ ਲਿਆ। ਜੇ ਇਹਨਾਂ ਦੀ ਗੱਲ ਵੀ ਤੁਸੀਂ ਮੰਨ ਲਓ, ਪਰ ਹੁਣ ਜਦੋਂ ਕਿ ਇੱਕ ਸਟੇਟਸ ਕੋ ਇਹਨਾਂ ਦੇ ਜਿਹੜੀਆਂ ਡਿਸਕਸ਼ਨਸ 'ਚੋਂ ਨਿਕਲਿਆ, ਉਸ ਸਭ ਦੇ ਬਾਵਜੂਦ ਚਾਈਨਾ ਅੱਗੇ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਕਰ ਰਿਹਾ। ਹੁਣ ਇੱਥੇ ਕਹਿ ਕੇ ਇਹ ਰੁਕ ਗਏ, ਫਿਰ ਕਹਿੰਦੇ ਨੇ ਇੰਡੀਆ ਹੈਜ਼ ਨੈਵਰ ਐਕਸੈਪਟਡ ਸੱਚ ਇਲੀਗਲ ਆਕੂਪੇਸ਼ਨ, ਕਿ ਅਸੀਂ ਤਾਂ ਮੰਨਦੇ ਹੀ ਨਹੀਂ ਹੈ। ਉਹ ਇਹ ਹੈ ਇਬਕੀ ਵਾਰ ਮਾਰ ਤੋਂ ਦੇਖੋ, ਫਿਰ ਜਾਓ ਛਡਾ ਲਓ। ਤੇ ਚੀਨ ਨੇ ਇਹਦਾ ਕੀ ਜਵਾਬ ਦਿੱਤਾ ਹੈ? ਅੱਜ ਚਾਈਨਾ ਡਿਫੈਂਡਸ ਬ੍ਰਿਜ ਕੰਸਟਰਕਸ਼ਨ, ਸੇਜ਼ ਇਟ ਇਜ਼ ਵਿਦਨ ਇਟਸ ਸੋਵਰਨਿਟੀ। ਔਰ ਇਹ ਉਹਨਾਂ ਨੇ ਚਾਈਨਾ ਦੇ ਫੋਰਨ ਮਿਨਿਸਟਰ ਨੇ ਜਿਹੜਾ ਉਹ ਕਿਹਾ ਕਿ the bridge under construction connects the north and south banks of Pangong Tso Lake. Officials said it will bolster Chinese capabilities to move troops and equipment between its garrisons on the two sides. और ये उन्होंने कहा कि भाई ये साड़ी Beijing said its infrastructure falls within its sovereignty. ਇਹਨੂੰ ਕਹਿੰਦੇ ਨੇ ਉਹ ਜਦੋਂ ਅਸੀਂ ਬੀਮੋਨ ਲਫ਼ਜ਼ ਅੰਗਰੇਜ਼ੀ ਦਾ ਕਹਿੰਦੇ ਉਹ ਕਿ ਚੀਕ ਝਿਆੜਾ, ਇੰਡੀਆ ਚੀਕ ਝਿਆੜਾ ਪਾ ਰਿਹਾ, ਪਰ ਚਾਈਨਾ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਵੀ ਉਹ ਵੀ ਉਹਨਾਂ ਨੂੰ ਥੋੜਾ ਬਹੁਤ 14th ਰਾਊਂਡ ਆਫ ਇੰਡੀਆ ਚਾਈਨਾ ਮਿਲਟਰੀ ਟਾਕਸ ਔਨ ਜਨਵਰੀ 12 ਕਹਾ ਜੀ ਆ ਜਾਓ ਤੁਸੀਂ। 13 ਰਾਊਂਡ ਅੱਗੇ ਗੱਲਬਾਤ ਦੇ ਹੋਏ ਨੇ। ਗੱਲਬਾਤ ਇਹੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਉੱਥੇ ਹੀ ਰਹੋਗੇ ਜਿੱਥੇ ਹੈਗੇ ਹੋ, ਅਸੀਂ ਜਿੱਥੇ ਹੈਗੇ ਹਾਂ ਅਸੀਂ ਇੱਥੇ ਹੀ ਰਹਾਂਗੇ। ਹਾਂ, ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ। ਗੱਲਬਾਤ ਤਾਂ ਕਰਦੇ ਹਾਂ। ਹੁਣੇ 12 ਜਨਵਰੀ ਨੂੰ 14ਵਾਂ ਰਾਊਂਡ ਇੰਡੋ ਚਾਈਨਾ ਮਿਲਟਰੀ ਟਾਕਸ ਦਾ, ਹੁਣ ਇਹਨਾਂ ਦਾ ਨਵਾਂ ਲੈਫਟੀਨੈਂਟ ਜਨਰਲ ਆ ਗਿਆ ਅਨਿੰਦਿਆ ਸੇਨ ਗੁਪਤਾ, ਇਹ ਜਨਰਲ ਆਫਿਸਰ ਕਮਾਂਡਿੰਗ ਹੈ ਲੇਹ ਬੇਸਡ 14 ਕਾਰਪਸ ਦਾ, ਉਹਦੇ ਨਾਲ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਦਾ 13th ਰਾਊਂਡ ਆਫ ਟਾਕਸ ਹੈਲਡ ਜਿਹੜਾ ਉਹ ਅਕਤੂਬਰ 2021 ਨੂੰ ਹੋਇਆ ਸੀ, ਉਹਦੇ 'ਚੋਂ ਕੁਛ ਨਹੀਂ ਨਿਕਲਿਆ। ਉਦੋਂ ਵੀ ਹਰ ਇੱਕ ਨੇ ਇੱਕ ਦੂਜੀ ਸਾਈਡ ਨੂੰ ਹੀ ਬਲੇਮ ਕੀਤਾ। Meanwhile, China has gone ahead with massive construction of infrastructure and habitat across line of actual control and a bridge across Pangong Tso, reducing the distance. ਉਹ ਨਾਲ ਬ੍ਰਿਜ ਵੀ ਬਣਾ, ਉਹ ਕਹਿ ਰਹੇ ਨੇ ਜੀ ਆ ਜਾਓ ਹੁਣ ਅਸੀਂ ਗੱਲਬਾਤ ਕਰਦੇ ਹਾਂ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਵੀ ਨਾ ਤਾਂ ਗਲਵਾਨ ਵੈਲੀ 'ਚੋਂ ਚੀਨ ਪੈਟਰੋਲਿੰਗ ਪੁਆਇੰਟ 17 ਇਨ ਗੋਗਰਾ ਏਰੀਆ 'ਚ ਵੀ ਉੱਥੇ ਹੀ ਹੈ। ਅਦਰ ਏਰੀਆਜ਼ ਲਾਈਕ ਹੌਟ ਸਪਰਿੰਗ, ਡੈਮ ਚੌਕ, ਡੈਪਸੋਂਗ ਆਰ ਸਟਿਲ ਟੂ ਬੀ ਰਿਜ਼ੋਲਵਡ। ਸੋ ਇਹ ਹੈ, ਇਹਨੂੰ ਕਹਿੰਦੇ ਨੇ ਕਿ ਭਾਈ ਕੁੱਟਣਾ ਵੀ, ਤੇ ਜਿਹੜਾ ਇਹਨਾਂ ਦਾ ਇਹ ਹੈ ਕਿ ਕੁੱਟ ਖਾਈ ਵੀ ਜਾਣੀ ਤੇ ਨਾਲ ਇਹ ਵੀ ਕਹੀ ਜਾਣਾ ਕਿ ਇਬਕੀ ਬਾਹਰ ਮਾਰ ਤੋਂ ਦੇਖੋ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਪਿਓਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।